ਇੰਪੋਰਟੈਂਟ ਜਿਹੜਾ ਇੱਕ ਹੋਰ ਮੁੱਦਾ ਸੀਗਾ ਈਰਾਨ ਨੂੰ ਲੈ ਕੇ, ਕਿਉਂਕਿ ਜਿੰਨਾ ਜ਼ਿਆਦਾ ਬਿਲਡਅਪ ਅਮਰੀਕਾ ਨੇ ਮਿਲਟਰੀ ਦਾ ਕੀਤਾ ਹੋਇਆ ਆ, ਈਰਾਨ ਦੀ ਹੋ ਸਕਦਾ ਕਿਸੇ ਟਾਈਮ ਵੀ ਅਟੈਕ ਹੋ ਸਕਦਾ ਹੈ, ਤੇ ਉਹ ਮੈਂਸ਼ਨ ਤੱਕ ਨਹੀਂ ਕੀਤਾ ਉਹਨਾਂ ਨੇ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬੇਸ ਹੈਗਾ, ਉਹ ਮੋਸਟਲੀ ਕਿਉਂਕਿ ਜਿਸ ਹਿਸਾਬ ਦੇ ਨਾਲ ਇਲੈਕਸ਼ਨ ਜਿੱਤ ਕੇ ਆਏ ਸੀ ਵੀ ਮੈਂ ਤਾਂ ਪ੍ਰੈਜ਼ੀਡੈਂਟ ਆਫ ਪੀਸ ਹਾਂ, ਮੈਂ ਲੜਾਈ ਨਹੀਂ ਚਾਹੁੰਦਾ ਕਿਤੇ ਵੀ, ਤੇ ਉਸ ਨੂੰ ਲੈ ਕੇ ਉਹ ਆਪਣੇ ਬੇਸ ਨੂੰ ਜਿਹੜਾ ਕਿਸੇ ਤਰ੍ਹਾਂ ਨਾਲ ਡਿਮੋਰਲਾਈਜ਼ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜੋ ਇਕੋਨਮੀ ਨੂੰ ਲੈ ਕੇ ਮੇਨ ਮੁੱਦਾ ਹੈਗਾ। ਸੋ ਉਸ ਇਸ਼ੂ ਦੇ ਉੱਤੇ ਜੋ ਆ ਉਹਨਾਂ ਨੇ ਕੋਈ ਮੈਂਸ਼ਨ ਤੱਕ ਨਹੀਂ ਕੀਤਾ। ਹਾਲਾਂਕਿ ਜਦੋਂ ਮਿਡਲ ਈਸਟ ਦੇ ਵਿੱਚ ਸਨ 2003 ਦੇ ਵਿੱਚ ਯੂਐਸ ਲੈਡ ਇਨਵੇਜਨ ਹੋਈ ਸੀ ਇਰਾਕ ਦੀ, ਉਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਬੁਸ਼ ਹੋਣੀ ਆ, ਉਹ ਪੂਰੇ ਅਮਰੀਕਾ ਦੇ ਵਿੱਚ ਉਹਨਾਂ ਨੇ ਟਰੈਵਲ ਕੀਤਾ ਸੀ। ਵੱਖ-ਵੱਖ ਉਹਨਾਂ ਨੇ ਮੀਟਿੰਗਾਂ ਕੀਤੀਆਂ ਸੀਗੀਆਂ, ਰੈਲੀਆਂ ਕੀਤੀਆਂ ਸੀਗੀਆਂ, ਤਾਂ ਕਿ ਲੋਕਾਂ ਦਾ ਜਿਹੜਾ ਪੂਰਾ ਇੱਕ ਤਰ੍ਹਾਂ ਦੇ ਨਾਲ ਵੇਵ ਆ ਉਧਰ ਨੂੰ ਬਣਾਈ ਜਾ ਸਕੇ ਵੀ ਹਾਂ ਅਸੀਂ ਤੁਹਾਡੇ ਨਾਲ ਹੈਗੇ ਆ। ਸੋ ਈਰਾਨ ਵਾਲੇ ਮਾਮਲੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੋਈ ਵੀ ਮੈਂਸ਼ਨ ਨਹੀਂ ਕੀਤਾ। ਜੀ, ਬਿਲਕੁਲ। ਉੱਦਾਂ ਅੱਜ ਜਿਹੜੇ ਹਰਜੋਤ ਸਿੰਘ ਜੀ ਇਹ ਗੱਲ ਸਾਹਮਣੇ ਆ ਰਹੀ ਆ, ਇੱਕ ਡਿਫੈਂਸ ਇੰਟੈਲੀਜੈਂਸ ਰਿਪੋਰਟ ਦੇ ਮੁਤਾਬਕ ਇਹ ਹੁਣ ਪਤਾ ਨਹੀਂ ਅਸਲ ਦੇ ਵਿੱਚ ਹੈਗਾ ਆ ਜਾਂ ਬਾਤ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਜਿੱਦਾਂ ਇਰਾਕ ਦੀ ਲੜਾਈ ਵੇਲੇ ਵੈਪਨਸ ਆਫ ਮਾਸ ਡਿਸਟਰਕਸ਼ਨ ਦਾ। DIA ਦੀ ਰਿਪੋਰਟ ਇਹ ਕਹਿ ਰਹੀ ਆ ਵੀ ਜੇ ਈਰਾਨ ਨਿਊਕਲੀਅਰ ਮਿਜ਼ਾਈਲਸ ਜਾਂ ICBMs ਸੌਰੀ ਬਣਾਉਣ ਦੇ ਵੱਲ ਨੂੰ ਵੱਧਦਾ ਆ, ਤਾਂ ਇਹਨਾਂ ਨੇ 2035 ਤੱਕ ਅਮਰੀਕਾ ਦੇ ਮੇਨਲੈਂਡ ਦੇ ਹਰ ਇੱਕ ਸ਼ਹਿਰਾਂ ਤੱਕ ਮਾਰ ਕਰਨ ਵਾਲੇ ਜਿਹੜੀਆਂ ICBMs ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਸ ਉਹ ਬਣਾ ਜਿਹੜੇ ਹੋ ਸਕਣਗੇ। ਸੋ ਕਹਿੰਦੇ ਵੀ ਜੇ ਈਰਾਨ ਇਸ ਪਾਸੇ ਵੱਲ ਨੂੰ ਕੈਪੇਬਿਲਿਟੀ ਨੂੰ ਪਰਸਿਊ ਕਰਨ ਦੀ ਕੋਸ਼ਿਸ਼ ਜਿਹੜਾ ਉਹ ਕਰਦਾ ਹੈ, ਜਦ ਕਿ ਟਰੰਪ ਉਹਨਾਂ ਨੇ ਦਾਅਵਾ ਇਹ ਹੁਣ ਕੀਤਾ ਸੀਗਾ ਜਦੋਂ ਪਿਛਲੇ ਸਾਲ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਇਹਨਾਂ ਨੇ B-2 ਬੋਮਰਸ ਦੇ ਨਾਲ ਹਮਲਾ ਕੀਤਾ ਸੀਗਾ ਈਰਾਨ ਦੀਆਂ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ, ਵੀ ਇਹ ਤਹਿਸ-ਨਹਿਸ ਹੋ ਗਿਆ ਵੀ ਇਸ ਦੇ ਵਿੱਚ ਉਹ ਹੁਣ ਅੱਗੇ ਨਹੀਂ ਵੱਧ ਸਕਦੇ ਹੈਗੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਆਈਆਂ। ਸੋ ਇਹ ਈਰਾਨ ਦੇ ਬਾਬਤ ਇੱਕ DIA ਦੀ ਨਵੀਂ ਰਿਪੋਰਟ ਜਿਹੜੀ ਇਹ ਦੱਸ ਰਹੀ ਹੈਗੀ।